ਅਸੀਂ ਲੀਡਰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਜਿਹੜੀ ਮੱਤ ਦਿੱਤੀ ਆ ਉਹਦੇ ਚੋਂ ਹੀ ਆਹ ਗੱਲਾਂ ਨਿਕਲਦੀਆਂ ਨੇ ਕਿ ਭਾਈ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਇਹਦਾ ਕੀ ਮਤਲਬ ਆ? ਗੁਰੂ ਪਾਤਸ਼ਾਹ ਨੇ ਕਿਹਾ ਕਿ ਦੇਖੋ ਜਦੋਂ ਇੱਥੇ ਇਸਲਾਮ ਦੇ ਮੰਨਣ ਵਾਲੇ ਆਏ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਬੋਲੀ ਬਦਲ ਗਈ, ਲੋਕਾਂ ਦੀ ਮੀਆਂ ਜੀ ਹੋਣ ਲੱਗ ਗਈ, ਘਰ ਘਰ ਮੀਆਂ ਸਭਨਾ ਜੀਆਂ। ਤੋ ਇਹਦਾ ਮਤਲਬ ਸਿੱਖਾਂ ਬਾਰੇ ਵੀ ਅੱਜ ਦੇ ਸਮੇਂ 'ਚ ਆ ਵੀ ਤੁਸੀਂ ਹਿੰਦੂਆਂ ਵਾਲੀ ਬੋਲੀ ਨਾ ਬੋਲੋ, ਤੁਸੀਂ ਸਿੱਖ ਹੋ, ਤੁਹਾਡੀ ਬੋਲੀ ਗੁਰਮੁਖੀ ਆ, ਪੰਜਾਬੀ ਆ, ਉਹਨੂੰ ਤੁਸੀਂ ਅਪਣਾਓ। ਇਹ ਅਸੀਂ ਗੁਰੂ ਤੋਂ ਮਤ ਲੈਂਦੇ ਆ। ਦੂਜੀ ਮਤ ਗੁਰੂ ਪਾਤਸ਼ਾਹ ਨੇ ਕਿਹਾ ਕਿ ਜਦੋਂ ਇੱਥੇ ਇਸਲਾਮ ਵਾਲੇ ਆਏ ਤਾਂ ਇੱਥੇ ਵਸਣ ਵਾਲੇ ਹਿੰਦੂਆਂ ਨੇ ਜਾਂ ਇੱਥੋਂ ਦੇ ਲੋਕਾਂ ਨੇ ਨਵਾਂ ਹੀ ਚੰਦ ਚਾੜਤਾ। ਉਹਨਾਂ ਨੇ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਵੀ ਤੁਰਕਾਂ ਤੇ ਪਠਾਣਾ ਵਾਲਾ ਕੱਪੜਾ ਪਾ ਲਿਆ। ਸੋ ਉਹ ਤੁਹਾਡੀ ਭਾਈ ਸੰਨੀ ਸਹਿਗਲ ਜੀ, ਜੇ ਤੁਸੀਂ ਹਿੰਦੂ ਕਹਾਉਣਾ ਆਪਦੇ ਆਪ ਨੂੰ, ਤਾਂ ਤੁਹਾਡੇ ਬਾਰੇ ਇਹ ਆਏਗਾ ਗੁਰੂ ਪਾਤਸ਼ਾਹ ਨੇ ਬਾਬਰ ਜਦੋਂ ਆਇਆ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਬਾਣੀ ਲਿਖੀ, ਸਾਡੇ ਬੰਦੇ ਪਤਾ ਨਹੀਂ ਕਿਉਂ ਉਹਨੂੰ ਬਾਬਰ ਬਾਣੀ ਕਹੀ ਜਾਂਦੇ ਆ, ਉਸ ਵਿੱਚ ਪਾਤਸ਼ਾਹ ਨੇ ਇਹ ਸਾਨੂੰ ਫਰਮਾਇਆ ਕਿ ਇਹਨਾਂ ਨੇ ਜੀ ਆਪਦੀ ਬੋਲੀ ਤਿਆਗਤੀ, ਇਹਨਾਂ ਨੇ ਆਪਦਾ ਸੱਭਿਆਚਾਰ ਆਪਦਾ ਪਹਿਰਾਵਾ ਤਿਆਗਤਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਹਿੰਦੂਆਂ ਬਾਰੇ ਕਹਿ ਸਕਦੇ ਆ ਕਿ ਇਹਨਾਂ ਨੇ ਜੀ ਮੀਆਂ ਜੀ ਕਰਨਾ ਸ਼ੁਰੂ ਕਰਤਾ, ਇਹਨਾਂ ਨੇ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਤੇ ਸਾਨੂੰ ਨਹੀਂ ਕਹਿਣਾ ਗੁਰੂ ਪਾਤਸ਼ਾਹ ਨੇ ਭਾਈ ਤੁਸੀਂ ਸਿੱਖ ਹੋ, ਆਪਦੀ ਬੋਲੀ ਆਪਦੇ ਸੱਭਿਆਚਾਰ ਨੂੰ ਅਪਣਾਓ। ਤੇ ਜੇ ਅਸੀਂ ਆਪਦੇ ਬੋਲੀ ਆਪਦੇ ਸੱਭਿਆਚਾਰ ਆਪਦੇ ਹੱਕਾਂ ਆਪਦੇ ਹਿੱਤਾਂ ਨੂੰ ਪਹਿਲ ਦਿੰਨੇ ਆ ਤਾਂ ਅਸੀਂ ਹਿੰਦੂਆਂ ਨੂੰ ਕੀ ਕਹਿੰਦੇ ਆ? ਪਰ ਹਿੰਦੂ ਕਹਿੰਦਾ ਐ ਕਿਵੇਂ? ਹਿੰਦੂ ਕਹਿੰਦਾ ਐ ਕਿਵੇਂ ਜੀ, ਤੁਸੀਂ ਸਾਡੇ ਮੰਦਿਰ 'ਚ ਟੱਲੀ ਖੜਕਾਓ, ਸਾਡੇ ਜਗਰਾਤੇ 'ਚ ਆ ਕੇ ਜੈ ਮਾਤਾ ਦੀ ਕਹਿ ਕੇ ਲਾਲ ਚੁੰਨੀ ਲੈ ਕੇ ਭੰਗੜਾ ਪਾਓ, ਤਿਲਕ ਲਾਓ, ਹਰ ਉਹ ਕੰਮ ਜਿਹੜਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਮਨਾ ਕੀਤਾ, ਉਹ ਹਿੰਦੂ ਕਹਿੰਦਾ ਜਦੋਂ ਤੁਸੀਂ ਕਰਦੇ ਹੋ ਫੇਰ ਨਜ਼ਾਰਾ, ਨਹੀਂ ਤਾਂ ਤੁਸੀਂ ਬੰਦੇ ਹੀ ਨਹੀਂ।